पंजाबी रेडियो USA सुन रहे सारे ही माणयोग ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 18 ਫਰਵਰੀ ਦਿਨ ਹੈਗਾ ਜੀ ਵੀਰਵਾਰ। ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ। ਸਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਰੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਲੈਨਵੁੱਡ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕੱਲ੍ਹ ਰੇਲ ਰੋਕੋ ਜਿਹੜਾ ਉਹ ਦਿਨ ਸੀਗਾ, ਸੋ ਕਹਿੰਦੇ ਕਿਸਾਨਾਂ ਨੇ ਕਰਤੇ ਚੱਕੇ ਜਾਮ। ਹਾਂਜੀ ਜੀ, ਨਹੀਂ ਅੱਜ ਸੀਗਾ ਵੈਸੇ ਤੁਹਾਡੇ ਕੱਲ੍ਹ ਤੁਹਾਡਾ ਦਿਨ ਚੜਿਆ ਹੋਣਾ ਜੀ, ਤੇ ਸਾਡੇ ਇੱਥੇ ਅੱਜ ਸੀਗਾ ਇਹ ਕਾਲ ਸੀ। ਲਾ ਲਓ ਕਿ 4 ਕੁ ਘੰਟੇ ਜਾਮ ਕਰਨਾ ਸੀਗਾ ਇਹਨਾਂ ਨੇ, ਚੱਕਾ ਜਾਮ। ਚੱਕਾ ਜਾਮ ਜਿਹੜਾ ਆ ਉਹ ਮੇਰੇ ਖਿਆਲ ਦੇ ਨਾਲ ਪੰਜਾਬ ਤੇ ਹਰਿਆਣੇ 'ਚ ਜ਼ਿਆਦਾ ਵੇਖਣ ਨੂੰ ਮਿਲਿਆ। ਜੇ ਆਪਾਂ ਦੇਖੀਏ ਤਾਂ ਇਕੱਲੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ 15 ਜ਼ਿਲ੍ਹਿਆਂ ਦੇ ਵਿੱਚ ਤਾਂ ਉਹਨਾਂ ਦਾ ਹੀ ਸੀਗਾ ਪ੍ਰੋਗਰਾਮ। ਇਸ ਤੋਂ ਇਲਾਵਾ 40 ਥਾਵਾਂ 'ਤੇ ਆਪਣੇ ਪੰਜਾਬ ਦੇ ਵਿੱਚ ਟੋਟਲ ਰੇਲ ਰੋਕੋ ਪ੍ਰੋਗਰਾਮ ਜਿਹੜਾ ਸੀ ਉਹ ਉਲੀਕਿਆ ਗਿਆ। ਮਤਲਬ ਕਿ 40 ਥਾਵਾਂ 'ਤੇ ਪੱਕੇ ਧਰਨੇ ਲਾਏ ਗਏ। ਹੋਰ ਛੋਟੇ ਮੋਟੇ ਹੋਣੇ ਆ ਉਹ ਤੁਸੀਂ ਅੱਡ ਤੋਂ ਗਿਣ ਲਓ, ਤਾਂ ਕੁੱਲ ਮਿਲਾ ਕੇ ਕਹਿ ਸਕਦੇ ਹੋ ਕਿ ਬਹੁਤ ਵੱਡੇ ਪੱਧਰ 'ਤੇ ਲੋਕ ਜਿਹੜੇ ਆ ਉਹ ਰੇਲਵੇ ਟਰੈਕਾਂ 'ਤੇ ਆਏ। ਵੈਸੇ ਰੇਲਵੇ ਟਰੈਕਾਂ ਦੀ ਪਹਿਲਾਂ ਵੀ ਬਚੇ ਰਹੇ ਆ। ਦੂਜੀ ਚੀਜ਼ ਇਹ ਹੋਈ ਆ ਕਿ ਪਹਿਲੀ ਮਰਤਬਾ ਜੰਮੂ 'ਚੋਂ ਖਬਰ ਆਈ ਕਿ ਜੰਮੂ ਦੇ ਵਿੱਚ ਵੀ ਟ੍ਰੇਨ ਰੋਕੀ ਗਈ ਆ। ਇਹ ਇੱਕ ਬਹੁਤ ਵੱਡੀ ਗੱਲ ਆ, ਕਿਉਂਕਿ ਉੱਥੋਂ ਤੱਕ ਅੰਦੋਲਨ ਦਾ ਚਲੇ ਜਾਣਾ। ਹਾਲ ਦੀ ਘੜੀ ਆਪਾਂ ਕੋਈ ਐਸੀ ਖਬਰ ਨਹੀਂ ਸੀ ਸੁਣ ਪਾ ਰਹੇ ਕਿ ਹਿਮਾਚਲ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਕਿਸਾਨੀ ਹੁੰਦੀ ਆ, ਜਾਂ ਕਸ਼ਮੀਰ ਦੇ ਵਿੱਚੋਂ। ਹਾਲਾਂਕਿ ਕਸ਼ਮੀਰ ਦੇ ਵਿੱਚੋਂ ਤਾਲਮੇਲ ਸੀਗਾ ਕੁਝ ਸੰਗਠਨਾਂ ਦਾ, ਪਰ ਇਹ ਇਸ ਤਰ੍ਹਾਂ ਦਾ ਪਹਿਲਾ ਐਕਸ਼ਨ ਹੈ ਜਿਹੜਾ ਸੁਰਖੀਆਂ 'ਚ ਆਇਆ। ਦੂਜੀ ਚੀਜ਼ ਜਿਹੜੀ ਆ ਉਹ ਇਹ ਆ ਕਿ ਬੰਗਾਲ ਦੇ ਵਿੱਚੋਂ ਵੀ ਖਬਰ ਆ ਗਈ ਕਿ ਉੱਥੇ ਵੀ ਟਰੇਨਾਂ ਰੋਕੀਆਂ ਗਈਆਂ। ਔਰ ਕਮਾਲ ਦੀ ਗੱਲ ਹੈ ਕਿ ਗੁਜਰਾਤ ਦੇ ਵਿੱਚੋਂ ਵੀ ਖਬਰ ਆ ਗਈ। ਔਰ ਗੁਜਰਾਤ ਦੇ ਇੱਕ ਸਟੇਸ਼ਨ ਦੀ ਮੈਂ ਵੀਡੀਓ ਵੇਖ ਕੇ ਹਟਿਆ, ਹੁਣ ਇੱਕ ਚੈਨਲ ਨੇ ਟੈਲੀਕਾਸਟ ਕੀਤੀ ਸੀ। ਉਹਦੇ ਵਿੱਚ ਉਹ ਜਿਹੜਾ ਉਹਨਾਂ ਦਾ ਲੋਕ ਨਾਚ ਹੈ ਗਰਬਾ, ਉਹ ਕਰ ਰਹੇ ਨੇ। ਉਹ ਯਾਤਰੂ ਉਤਰ ਕੇ ਤੇ ਗਰਬਾ ਕਰ ਰਹੇ, ਮਤਲਬ ਕਿ ਕਿਸੇ ਨੇ ਤੰਗੀ ਪਰੇਸ਼ਾਨੀ ਨਹੀਂ ਇਹ ਵੇਖੀ ਕਿ ਹਾਂ ਭਾਈ ਸਾਨੂੰ ਤੰਗੀ ਪਰੇਸ਼ਾਨੀ ਹੋ ਗਈ ਜਿਹੜੀ 4 ਘੰਟਿਆਂ ਦੀ, ਬਲਕਿ ਲੋਕਾਂ ਨੇ ਸਹਿਯੋਗ ਦਿੱਤਾ। ਔਰ ਪੰਜਾਬ ਦੇ ਵਿੱਚ ਤੇ ਕਿਸਾਨ ਜਥੇਬੰਦੀਆਂ ਨੇ ਬਹੁਤ ਵਧੀਆ ਪ੍ਰੋਗਰਾਮ ਲਿਖਿਆ ਹੋਇਆ ਸੀਗਾ। ਮਤਲਬ ਕਿ ਜਦੋਂ ਵੀ ਕੋਈ ਟ੍ਰੇਨ ਆ ਕੇ ਰੁਕੇਗੀ ਤਾਂ ਉਹਦੇ ਜਿੰਨੇ ਵੀ ਯਾਤਰੂ ਆ, ਜਿੰਨੇ ਵੀ ਯਾਤਰੀ ਆ, ਉਹਨਾਂ ਸਾਰਿਆਂ ਦੀ ਖਿਦਮਤ ਕਰਨੀ ਆ। ਚਾਹ ਮੱਠੀ ਉਹਨਾਂ ਨੂੰ ਦੇਣੀ ਹੈ, ਪਾਣੀ ਧਾਣੀ ਪਿਲਾਉਣਾ ਹੈ। ਜੇ ਕੋਈ ਬਿਮਾਰ ਸ਼ਮਾਰ ਆ ਉਹਦੇ ਵਾਸਤੇ ਦਵਾਈ ਦੱਪੇ ਦਾ ਪ੍ਰਬੰਧ ਕਰਨਾ ਵਾ। ਜੇ ਕਿਸੇ ਨੂੰ ਕੋਈ ਐਮਰਜੈਂਸੀ ਹੈ ਤਾਂ ਉਹਦੇ ਵਾਸਤੇ ਵੀ ਮੋਟਰ ਗੱਡੀਆਂ ਰੱਖੀਆਂ ਸੀਗੀਆਂ ਕਿ ਉਹਨੂੰ ਗਾਂਹ ਪਹੁੰਚਾ ਦੇਣਾ। ਤਾਂ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਲਿਖਿਆ ਸੀਗਾ ਕਿ ਲੋਕਾਂ ਨੂੰ ਕੋਈ ਤਕਲੀਫ ਆ, ਲੋਕ ਹੱਸ ਕੇ ਸਾਡਾ ਸਾਥ ਦੇਣ, ਨਾ ਕਿ ਲੋਕ ਜਿਹੜੇ ਆ ਰੋ ਕੇ ਕੁਰਲਾ ਕੇ ਕਹਿਣ ਕਿ ਤੁਸੀਂ ਸਾਡਾ ਜਿਹੜਾ ਕੀਮਤੀ ਸਮਾਂ ਸੀ ਜਾਂ ਜਿਹੜਾ ਸਾਡਾ ਸਫ਼ਰ ਸੀਗਾ ਉਹਦੇ 'ਚ ਪਰੇਸ਼ਾਨੀ ਜਿਹੜੀ ਆ ਉਹ ਖੜੀ ਕੀਤੀ ਆ। ਸਰ ਬੰਗਾਲ ਦੇ ਵਿੱਚ ਹੁਣ ਪਤਾ ਨਹੀਂ ਕਿੰਨੀਆਂ ਥਾਵਾਂ 'ਤੇ ਟ੍ਰੇਨ ਰੁਕੀ ਆ। ਤਾਂ ਬੰਗਾਲ ਦਾ ਮੈਂ ਇਸ ਕਰਕੇ ਜ਼ਿਕਰ ਕੀਤਾ ਕਿਉਂਕਿ ਬੰਗਾਲ ਇਸ ਵੇਲੇ ਕਾਫੀ ਸੁਰਖੀਆਂ ਦੇ ਵਿੱਚ ਹੈ, ਕਿਉਂਕਿ ਅਗਲਾ ਪੜਾਅ ਜਿਹੜਾ ਕਿਸਾਨੀ ਸੰਘਰਸ਼ ਦਾ ਉਹ ਬੰਗਾਲ ਹੋ ਸਕਦਾ, ਕਿਉਂਕਿ ਬੰਗਾਲ ਦੇ ਵਿੱਚ ਇਲੈਕਸ਼ਨ ਨੇ। ਦੂਜੀ ਚੀਜ਼ ਜਿਹੜੀ ਆ ਕਿ ਬਿਹਾਰ ਦੇ ਵਿੱਚੋਂ, ਯੂਪੀ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਖਬਰਾਂ ਪੜ੍ਹ ਰਿਹਾ ਸੀਗਾ। ਇੱਕ ਅੰਗਰੇਜ਼ੀ ਨਿਊਜ਼ ਵੈਬਸਾਈਟ ਦੱਸ ਰਹੀ ਸੀਗੀ ਕਿ ਕਿੱਥੇ ਕਿੱਥੇ ਰੇਲਾਂ ਰੋਕੀਆਂ ਜਾ ਰਹੀਆਂ। ਤਾਂ ਦੁਪਹਿਰੇ ਜਦੋਂ ਮੈਂ ਦੇਖ ਰਿਹਾ ਸੀ ਲੋਕੇਸ਼ਨਾਂ, ਤਾਂ ਯੂਪੀ ਦੀਆਂ ਬਹੁਤ ਸਾਰੀਆਂ ਲੋਕੇਸ਼ਨਾਂ ਆ ਰਹੀਆਂ ਸੀਗੀਆਂ। ਤਾਂ ਇਹਦਾ ਮਤਲਬ ਹੈ ਕਿ ਯੂਪੀ ਦੇ ਵਿੱਚ ਇਹ ਅੰਦੋਲਨ ਖਿਲਰ ਰਿਹਾ ਹੈ।
ਜੀ। ਔਰ ਤੁਹਾਨੂੰ ਇੱਕ ਹੋਰ ਚੀਜ਼ ਦੱਸਾਂ ਕਿ ਬੁੰਦੇਲਖੰਡ ਦੇ ਵਿੱਚ ਇਹ ਚੀਜ਼ਾਂ ਪਤਾ ਨਹੀਂ ਕਿਉਂ ਨੈਸ਼ਨਲ ਮੀਡੀਆ ਅੱਗੇ ਨਹੀਂ ਲਿਆ ਰਿਹਾ। ਬੁੰਦੇਲਖੰਡ ਇੱਕ ਐਸਾ ਇਲਾਕਾ ਹੈ ਯੂਪੀ ਦਾ ਜਿਹੜਾ ਆਰਥਿਕ ਅਤੇ ਸਮਾਜਿਕ ਤੌਰ ਤੇ ਬਹੁਤ ਜ਼ਿਆਦਾ ਪਛੜਿਆ ਵਾ, ਤਾਂ ਉੱਥੇ ਔਰਤਾਂ ਤੱਕ ਜਾ ਕੇ ਧਰਨਿਆਂ ਤੇ ਬਹਿੰਦੀਆਂ। ਹੁਣ ਵਿਚਾਰੀਆਂ ਨਹੀਂ ਆ ਸਕਦੀਆਂ ਸ਼ਹਿਰਾਂ ਤੱਕ, ਜਾਂ ਕਹਿ ਲਓ ਕਿ ਜੋ ਆਪਣੇ ਸਦਰ ਮੁਕਾਮ ਹੁੰਦੇ ਉੱਥੋਂ ਤੱਕ ਨਹੀਂ ਆ ਸਕਦੀਆਂ, ਜਾਂ ਦਿੱਲੀ ਨਹੀਂ ਆ ਸਕਦੀਆਂ। ਬੁੰਦੇਲਖੰਡ ਇੱਕ ਗਰੀਬ ਕਿਸਾਨਾਂ ਦਾ ਕਹਿ ਲਓ ਕਿ ਗੜ੍ਹ ਆ, ਤਾਂ ਉੱਥੇ ਕਈ ਪਿੰਡਾਂ ਦੀਆਂ ਔਰਤਾਂ ਇਕੱਠੀਆਂ ਹੋ ਕੇ ਨਾ ਸਿਰਫ ਇਹਨਾਂ ਕਾਨੂੰਨਾਂ ਦੀ ਮੁਖਾਲਫਤ ਕਰ ਰਹੀਆਂ ਨੇ, ਬਲਕਿ ਕਹਿ ਰਹੀਆਂ ਨੇ ਕਿ ਸਾਨੂੰ ਵੀ ਕਿਸਾਨਾਂ 'ਚ ਸ਼ਾਮਲ ਕਰੋ, ਜਦ ਕਿ ਅਸੀਂ ਕੰਮ ਧੰਦਾ ਬਰੋਬਰ ਕਰਦੀਆਂ। ਤੁਸੀਂ ਦੇਖਿਆ ਹੋਣਾ ਸਾਡੇ ਪੰਜਾਬ ਦੇ ਵਿੱਚ ਵੀ ਵਾਢੀ ਬਹੁਤ ਹੱਦ ਤੱਕ ਬੀਬੀਆਂ ਕਰਦੀਆਂ ਰਹੀਆਂ ਨੇ ਦਾਤੀ ਫੜ ਕੇ। ਉਹ ਤੇ ਚਲੋ ਹੁਣ ਸਮਾਂ ਗਿਆ ਚਲਾ, ਨਹੀਂ ਤਾਂ ਅੱਗੇ ਖੇਤੀਬਾੜੀ ਦਾ ਬਹੁਤ ਧੰਦਾ ਜਿਹੜਾ ਆਪਾਂ ਹੱਥ ਨਾਲ ਕਰਦੇ ਦੇਖਦੇ ਸੀਗੇ, ਤਾਂ ਉਹਦੇ ਵਿੱਚ ਔਰਤਾਂ ਦਾ ਬਹੁਤ ਵੱਡਾ ਰੋਲ ਹੁੰਦਾ ਸੀਗਾ। ਸਾਡੀਆਂ ਤੇ ਬੀਬੀਆਂ ਜਿਹੜੀਆਂ ਉਹ ਰੋਟੀ ਟੁੱਕ ਕਰਕੇ ਤੇ ਆਪ ਖੇਤ ਲੈ ਕੇ ਜਾਂਦੀਆਂ ਸੀ। ਉਦੋਂ ਮੋਟਰਸਾਈਕਲ ਇੰਨੇ ਨਹੀਂ ਸੀਗੇ ਹੁੰਦੇ, ਉਹ ਚੀਜ਼ਾਂ ਪੱਤਾ ਵਗੈਰਾ ਉਹ ਸਾਰਾ ਇੱਥੋਂ ਹੀ ਨਿਕਲਿਆ ਸੀਗਾ। ਤਾਂ ਕਹਿਣ ਦਾ ਮਤਲਬ ਕਿ ਉੱਥੇ ਬੀਬੀਆਂ ਅਲੱਗ ਤੋਂ ਮੰਗ ਕਰ ਰਹੀਆਂ ਕਿ ਸਾਨੂੰ ਵੀ ਕਿਸਾਨ ਵਜੋਂ ਮਾਨਤਾ ਦਿੱਤੀ ਜਾਵੇ। ਇਹ ਚੀਜ਼ ਦੇਖ ਲਓ ਕਿ ਗੋਦੀ ਮੀਡੀਆ ਜਾਂ ਜਿਹੜਾ ਪ੍ਰੋ ਗੌਰਮੈਂਟ ਮੀਡੀਆ ਉਹ ਦੱਸਦਾ ਹੀ ਨਹੀਂ ਪਿਆ ਕਿ ਨਾ ਸਿਰਫ ਇਸ ਅੰਦੋਲਨ ਦਾ ਪ੍ਰਸਾਰ ਹੋ ਰਿਹਾ ਵਾ, ਬਲਕਿ ਔਰਤਾਂ ਵੀ ਇਹਦੇ ਵਿੱਚ ਸ਼ਿਰਕਤ ਸ਼ਮੂਲੀਅਤ ਕਰ ਰਹੀਆਂ ਨੇ। ਬਾਕੀ ਜਿਹੜੀ ਇੰਟਰਸਟਿੰਗ ਚੀਜ਼ ਅੱਜ ਹੋਰ ਇੱਕ ਵੇਖਣ ਨੂੰ ਮਿਲੀ ਹੈ ਕਿ ਕਿਤੋਂ ਵੀ ਕੋਈ ਐਸੀ ਘਟਨਾ ਜਿਹੜੀ ਆਪਾਂ ਸਿਆਸਦੇ ਹਾਂ ਛਵੀ ਤੋਂ ਬਾਅਦ, ਖਾਸ ਤੌਰ ਤੇ ਕਿ ਐਸਾ ਨਾ ਹੋ ਜਾਵੇ, ਐਸਾ ਨਾ ਹੋ ਜਾਵੇ, ਕੋਈ ਵੀ ਐਸੀ ਘਟਨਾ ਮੈਨੂੰ ਨਹੀਂ ਵੇਖਣ ਨੂੰ ਮਿਲੀ। ਮੈਂ ਕਾਫੀ ਨਿਊਜ਼ ਵੈਬਸਾਈਟਾਂ ਤੁਹਾਡੇ ਨਾਲ ਜੁੜਨ ਤੋਂ ਪਹਿਲਾਂ ਖੋਲ੍ਹੀਆਂ ਨੇ, ਕਿਤੇ ਮੈਨੂੰ ਇਹ ਨਜ਼ਰ ਨਹੀਂ ਆਇਆ। ਜੇ ਮੈਂ ਖੁੰਝ ਗਿਆ ਹੋਵਾਂ ਤਾਂ ਉਹਦੇ ਲਈ ਮਾਫੀ, ਕਿ ਕਿਸਾਨਾਂ ਨੇ ਕੋਈ ਬਦਤਮੀਜ਼ੀ ਕੀਤੀ ਹੈ, ਕਿਸੇ ਨਾਲ ਕੋਈ ਭੰਨ ਤੋੜ ਕੀਤੀ ਆ। ਖਾਸ ਤੌਰ ਤੇ ਪੰਜਾਬ ਅਤੇ ਹਰਿਆਣੇ 'ਚ ਤੇ ਐਸੀ ਕੋਈ ਖਬਰ ਨਹੀਂ, ਜਦ ਕਿ ਇੱਥੇ ਹੀ ਜ਼ਿਆਦਾ ਆਪਾਂ ਨੂੰ ਪਤਾ ਕਿ ਸਾਰਾ ਜ਼ੋਰ ਲੱਗਿਆ ਹੋਇਆ, ਇੱਥੇ ਜ਼ਿਆਦਾ ਅਸਰ ਆ। ਤਾਂ ਐਸੀ ਖਬਰ ਨਾ ਆਉਣੀ ਇਹ ਵੀ ਇਸ ਕਾਲ ਦੀ ਇੱਕ ਤਰ੍ਹਾਂ ਨਾਲ ਪ੍ਰਾਪਤੀ ਕਹਿ ਲਓ। ਪਰ ਇੱਕ ਹੁਣ ਵੱਡੀ ਗੱਲ ਜਿਹੜੀ ਵੇਖਣ ਨੂੰ ਮਿਲ ਰਹੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਜਿਹੜੀ ਇਹਨਾਂ ਨੇ ਕਰਨੀ ਸੀਗੀ ਕਿਸਾਨ ਮਹਾਪੰਚਾਇਤ, ਉਹਦੇ ਵਾਸਤੇ ਪ੍ਰਸ਼ਾਸਨ ਨੇ ਇਜਾਜ਼ਤ ਨਹੀਂ ਦਿੱਤੀ। ਉਹ ਕਹਿੰਦੇ ਆ ਕਿ ਕੋਰੋਨਾ ਦੇ ਕੇਸ ਬਹੁਤ ਆਉਣ ਡਏ ਆ, ਸੋ ਇਸ ਕਰਕੇ ਅਸੀਂ ਤੁਹਾਨੂੰ ਇੱਥੇ ਰੈਲੀ ਦੀ ਇਜਾਜ਼ਤ ਨਹੀਂ ਦਿਆਂਗੇ। ਹਾਲਾਂਕਿ ਵੇਖੋ ਹੁਣ ਟਕੈਤ ਸਾਹਿਬ ਕੀ ਕਹਿੰਦੇ ਆ, ਇਹਨਾਂ ਨੇ ਤਾਂ ਵੈਸੇ ਕੋਰੋਨਾ ਨੂੰ ਭਜਾ ਕੇ ਰਗੜਿਆ ਵਾ। ਉਹ ਕਹਿੰਦਾ ਸੀਗਾ ਭਗਵੰਤ ਮਾਨ, ਉਹ ਕਹਿੰਦਾ ਕਿ ਹੁਣ ਇੱਕੋ ਚੀਜ਼ ਤੇ ਕੇਸ ਦਰਜ ਹੋਣਾ ਬਾਕੀ ਹੈ ਦੇਸ਼ ਧਰੋਹ ਦਾ। ਤੇ ਲੋਕਾਂ ਪੁੱਛਿਆ ਕਿ ਕਿਹਦੇ ਤੇ, ਉਹ ਕਹਿੰਦਾ ਕਿ ਕਰੋਨਾ ਕਿਸਾਨਾਂ ਦਾ ਸਾਥ ਦੇ ਰਿਹਾ, ਹੋ ਸਕਦਾ ਉਹਦੇ ਤੇ ਵੀ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕਰ ਦੇਣ ਕਿ ਤੂੰ ਇਹਨਾਂ ਨੂੰ ਹੋਇਆ ਕਾਤੋਂ ਨਹੀਂ ਹੈ। ਉਹ ਇਹ ਹਾਸੇ ਠੱਠੇ ਵੀ ਚੱਲਦੇ ਆ। ਤਾਂ ਹੁਣ ਇਹ ਦੇਖਣਾ ਹੋਏਗਾ, ਕਿਉਂਕਿ ਮੈਂ ਇਸ ਚੀਜ਼ ਨੂੰ ਇਸ ਚੀਜ਼ ਨਾਲ ਇਸ ਕਰਕੇ ਜੋੜ ਰਿਹਾ ਹਾਂ ਰਾਜ ਕਰਨਦੀਪ ਸਿੰਘ ਜੀ, ਕਿ ਇਹ ਕਾਲ ਤੇ ਸਫਲਤਾਪੂਰਵਕ ਨੇਪਰੇ ਚੜ੍ਹ ਗਈ। ਜਿਵੇਂ ਕਿਸਾਨ ਜਥੇਬੰਦੀਆਂ ਦੇ ਖਿਲਾਫ ਇੱਕ ਸੋਸ਼ਲ ਮੀਡੀਆ ਤੇ ਗੁੱਸਾ ਨਿਕਲਦਾ ਹੈ, ਆਪਾਂ ਨੂੰ ਸਭ ਨੂੰ ਪਤਾ ਹੈ। ਕੁਛ ਜਾਇਜ਼ ਵੀ ਆ, ਕੁਛ ਨਜਾਇਜ਼ ਵੀ ਹੁੰਦਾ, ਉਹ ਆਪਾਂ ਸਾਰੀਆਂ ਚੀਜ਼ਾਂ ਸਮਝਦੇ ਹਾਂ, ਤੁਸੀਂ ਵੀ ਸਮਝਦੇ ਹੋ। ਤਾਂ ਇੱਕ ਤਾਂ ਇਹ ਸੀਗਾ ਕਿ ਕੀ ਉਸ ਕਾਲ ਦਾ ਜਿਵੇਂ ਅੱਗੇ ਅਸਰ ਹੁੰਦਾ ਸੀਗਾ, ਇਸ ਕਾਲ ਦਾ ਵੀ ਅਸਰ ਉਨਾ ਹੀ ਹੋਊ ਪੰਜਾਬ 'ਚ। ਤਾਂ ਇੱਕ ਗੱਲ ਸਾਫ਼ ਆ ਕਿ ਪੰਜਾਬੀਆਂ ਦੇ ਵਖਰੇਵੇਂ ਹੋ ਸਕਦੇ ਆ, ਪੰਜਾਬੀਆਂ ਦੇ ਆਗੂ ਆਪੋ ਆਪਣੇ ਹੋ ਸਕਦੇ ਨਿੱਜੀ ਤੌਰ ਤੇ, ਕੋਈ ਕਿਸੇ ਨੂੰ ਮੰਨਦਾ ਹੋਵੇ, ਕੋਈ ਕਿਸੇ ਨੂੰ ਮੰਨਦਾ ਹੋਵੇ, ਕੋਈ ਕਿਸੇ ਗਰੁੱਪ ਨਾਲ ਜੁੜਿਆ ਹੋਵੇ, ਪਰ ਨਿਸ਼ਾਨਾ ਟੀਚਾ ਉਹ ਇੱਕੋ ਹੀ ਆ। ਮਤਲਬ ਪ੍ਰੋਗਰਾਮ ਸਾਂਝਾ ਹੈ। ਹੁਣ ਜਿੱਦਾਂ ਕਹਿ ਲਓ ਕਿ ਜਾਣਾ ਇੱਕੋ ਸ਼ਹਿਰ ਹੀ ਆ, ਕੋਈ ਟਾਂਗੇ ਤੇ ਚੜਿਆ ਜਾਂਦਾ, ਕੋਈ ਰਿਕਸ਼ੇ ਤੇ ਚੜਿਆ ਜਾਂਦਾ, ਕੋਈ ਸਾਈਕਲ ਤੇ ਬੱਲੀ ਜਾਂਦਾ, ਕੋਈ ਕਾਰ ਚੜਿਆ। ਸੋ ਕਹਿਣ ਦਾ ਮਤਲਬ ਇਹੋ ਕਿ ਜਾਂਦੇ ਇੱਕੋ ਮੰਜ਼ਿਲ ਨੂੰ ਪਏ ਆ। ਤਾਂ ਇਹ ਮੈਨੂੰ ਸੋਹਣੀ ਲੱਗੀ ਆ ਗੱਲ। ਦੇਖੋ ਵਿਚਾਰਾਂ ਦਾ ਵੱਖਰੇਵਾਂ, ਉਹ ਤਾਂ ਪੰਜਾਬੀਆਂ ਦਾ ਬਹੁਤ ਲੰਮਾ ਇਤਿਹਾਸ ਆ। ਮਿਸਲਾਂ ਜਿਹੜੀਆਂ ਸੀਗੀਆਂ ਉਹ ਇਹਦੀ ਤਰਜਮਾਨੀ ਕਰਦੀਆਂ ਕਿ ਆਪੋ ਆਪਣੀ ਤਬੀਅਤ, ਇਹਨਾਂ ਦੀ ਬਾਗੀ ਤਬੀਅਤ ਹੁੰਦੀ ਆ ਕਈ ਵਾਰ, ਉਹ ਹੈ। ਪਰ ਇਹ ਚੀਜ਼ ਦੇਖਣ ਨੂੰ ਮੈਂ ਸਮਝਦਾ ਕਿ ਇੱਕ ਅੱਛੀ ਐਨਰਜੀ ਦੇਣ ਵਾਲੀ ਗੱਲ ਆ, ਊਰਜਾ ਦੇਣ ਵਾਲੀ ਗੱਲ ਆ, ਕਿ ਇਹ ਨਹੀਂ ਹੈ ਕਿ ਨਿਰਾਸ਼ ਹੋ ਕੇ ਲੋਕ ਜਿਹੜੇ ਆ ਜ਼ਮੀਨੀ ਪੱਧਰ ਤੇ ਪਾੜ ਗਏ ਆ। ਜੋ ਸੋਸ਼ਲ ਮੀਡੀਆ ਤੇ ਸਾਨੂੰ ਦਿਖਦਾ ਕਿ ਬਹੁਤ ਵੱਡਾ ਖੱਪਾ ਬਣ ਗਿਆ ਜੀ, ਹਰਿਆਣਾ, ਪੰਜਾਬ ਜਾਂ ਕਾਮਰੇਡ ਬਨਾਮ ਸਿੱਖ, ਐਸਾ ਹੇਠਲੇ ਪੱਧਰ ਤੇ ਨਹੀਂ ਹੈ। ਜਦੋਂ ਤੁਸੀਂ ਚਾਹੋਗੇ ਲੋਕਾਂ 'ਚ ਸੱਚ ਜਾਣੋ, ਸੋਸ਼ਲ ਮੀਡੀਆ ਦੀ ਚਰਚਾ ਜਿਹੜੀ ਉੱਥੇ ਤੁਹਾਨੂੰ ਦਿਖਾਲੇ ਨਹੀਂ ਦਿੰਦੀ। ਇਹ ਇੱਕ ਖੂਬਸੂਰਤ ਗੱਲ ਆ। ਦੂਜੀ ਚੀਜ਼ ਜਿਹੜੀ ਆ ਉਹ ਮੈਂ ਜਿਹੜੀ ਕਹਿਣ ਜਾ ਰਿਹਾ ਸੀਗਾ ਉਹ ਇਹ ਆ
ਕਿ ਹੁਣ ਜਦੋਂ ਇਸ ਕਾਲ ਨੂੰ ਵੀ ਲੋਕਾਂ ਨੇ ਬਹੁਤ ਜ਼ਿਆਦਾ ਹੁੰਗਾਰਾ ਦੇ ਦਿੱਤਾ, ਜਿਵੇਂ ਡੇ 1 ਤੋਂ ਦੇ ਰਹੇ ਆ ਪੰਜਾਬ ਹਰਿਆਣਾ 'ਚ ਖਾਸ ਤੌਰ 'ਤੇ, ਹੁਣ ਵੈਸਟਰਨ ਯੂਪੀ ਵੀ ਨਾਲ ਜੁੜਿਆ, ਰਾਜਸਥਾਨ ਵੀ ਜੁੜ ਗਿਆ, ਤਾਂ ਹੁਣ ਇਸ ਤੋਂ ਬਾਅਦ ਪ੍ਰੋਗਰਾਮ ਕੀ ਹੋਏਗਾ ਨੈਕਸਟ? ਕਿਉਂਕਿ ਜੇ ਤੁਹਾਨੂੰ ਉੱਥੇ ਇਜਾਜ਼ਤ ਮਿਲਦੀ ਹੈ ਮਹਾਰਾਸ਼ਟਰ ਦੇ ਵਿੱਚ, ਕੱਲ੍ਹ ਨੂੰ ਤੁਸੀਂ ਉੱਥੇ ਕਰੋਗੇ, ਬੰਗਾਲ ਦੇ ਵਿੱਚ ਜਾਣ ਦਾ ਤੁਸੀਂ ਐਲਾਨ ਕਰ ਰੱਖਿਆ, ਬੰਗਾਲ ਦੇ ਵਿੱਚ ਹੁਣ ਇਹ ਤੇ ਹੈ ਨਹੀਂ ਗਾ ਕਿ ਇਹ ਕੋਈ ਦਿੱਲੀ ਦਾ ਰੋਹਿਣੀ ਇਲਾਕਾ ਕਿ ਜਿੱਥੇ ਤੁਸੀਂ ਆਟੋ ਤੇ ਭੁੰਡੀ ਜੀ ਤੇ ਚੜ੍ਹ ਕੇ ਗਏ ਤੇ ਉੱਥੇ ਸੈਰ ਸਪਾਟਾ ਕਰਕੇ ਤੇ ਨਾਲ ਦੀ ਨਾਲ ਸ਼ਾਮ ਨੂੰ ਗਾਜ਼ੀਪੁਰ ਬਾਰਡਰ ਤੇ ਆ ਕੇ ਟੈਂਟ ਦੇ ਵਿੱਚ ਵੜ ਗਏ, ਐਸਾ ਨਹੀਂ ਹੈ। ਜੇ ਬੰਗਾਲ 'ਚ ਜਾਓਗੇ ਉੱਥੇ ਤੁਹਾਨੂੰ ਲਾਮਬੰਦੀ ਕਰਨੀ ਪਵੇਗੀ, ਉੱਥੇ ਲੀਡਰਸ਼ਿਪ ਜਿਹੜੀ ਹੈ ਉਹ ਅੱਗੇ ਲਾਉਣੀ ਪਵੇਗੀ, ਉਹਨਾਂ ਦੀ ਭਾਸ਼ਾ 'ਚ ਉਹਨਾਂ ਦੇ ਤਰੀਕੇ ਦੇ ਨਾਲ ਤੁਹਾਨੂੰ ਗੱਲ ਜਿਹੜੀ ਆਪਣੀ ਰੱਖਣੀ ਪਊਗੀ, ਉਹਦੇ ਵਾਸਤੇ ਕਾਫੀ ਟਾਈਮ ਚਾਹੀਦਾ, ਤਾਂ ਉੱਥੇ ਤੁਹਾਨੂੰ ਮੋਰੀ ਲੀਡਰ ਵੀ ਚਾਹੀਦੀ ਹੈ। ਤਾਂ ਉਹ ਜਦੋਂ ਉੱਥੇ ਹੋਣਗੇ ਉਹਨਾਂ ਦੀ ਜਗ੍ਹਾ ਤੇ ਇੱਥੇ ਕੌਣ ਲੀਡ ਕਰੇਗਾ? ਨੰਬਰ 1। ਨੰਬਰ 2 ਕਿ ਤੁਸੀਂ ਉਹ ਮਹਾਪੰਚਾਇਤਾਂ ਵਾਲਾ ਕਨਸੈਪਟ ਜਿਹੜਾ ਆ ਉਹ ਪਹਿਲਾਂ ਤਾਂ ਸਾਂਝੇ ਕਿਸਾਨ ਮੋਰਚੇ ਨੇ ਕਿਹਾ ਕਿ ਕੋਈ ਪੰਜਾਬ 'ਚ ਕਰੇਗਾ ਨਹੀਂ, ਆਹ ਕੱਲ੍ਹ ਬਾਬਾ ਰੁਲਦੂ ਸਿੰਘ ਖੁੰਡੇ ਵਾਲਾ ਜਿਹੜਾ ਉਹ ਕਰ ਗਿਆ, ਉਹ ਕਰ ਗਿਆ। ਦੇਖ ਲਓ ਆਪੇ ਤੇ ਸਵਾਲ ਚੁੱਕਦੇ ਆ ਨਾ ਇੱਕ ਦੂਜੇ ਤੇ ਆਪੇ ਹੀ ਸਵਾਲ ਜਿਹੜੇ ਆ ਉਹ ਫਿਰ ਮਸਲ ਵੀ ਦਿੰਦੇ ਆ। ਤਾਂ ਰੁਲਦੂ ਸਿੰਘ ਮਾਨਸਾ ਕਹਿੰਦਾ ਕੋਈ ਨਹੀਂ, ਮੈਂ ਉੱਥੇ ਜਾ ਕੇ ਗੱਲ ਕਰੂੰਗਾ, ਇਹਨਾਂ ਨੇ ਕਿਹੜੀ ਜੇ ਪਾਬੰਦੀ ਜਿਹੜੀ ਲਾਈ ਆ ਮੈਂ ਉੱਥੇ ਗੱਲ ਕਰ ਲੂੰ। ਹੁਣ ਪਰਸੋਂ ਨੂੰ ਫੇਰ ਚੰਡੀਗੜ੍ਹ ਨੂੰ ਰੱਖੀ ਬੈਠੇ ਆ, ਇਹ ਚੰਡੀਗੜ੍ਹ ਵੀ ਰੱਖੀ ਬੈਠੇ, ਮਤਲਬ ਕਿ ਪੰਜਾਬ 'ਚ ਨਹੀਂ, ਉੱਥੇ ਉਗਰਾਹਾ ਸਾਹਿਬ ਹੋਰੀ ਆ ਰਹੇ। ਦੱਸੋ ਚੰਡੀਗੜ੍ਹ ਦੇ ਵਿੱਚ ਕਿਹੜਾ ਉੱਥੇ 17 ਸੈਕਟਰ ਦੇ ਵਿੱਚ ਝੋਨਾ ਲੱਗਦਾ? ਉੱਥੇ ਚੰਡੀਗੜ੍ਹ ਆਪਾਂ ਨੂੰ ਪਤਾ ਪੰਜਾਬ ਤੇ ਹਰਿਆਣੇ ਦੀ ਰਾਜਧਾਨੀ ਆ, ਤੇ ਉੱਥੇ ਵੀ ਜੇ ਪੰਜਾਬ ਦਾ ਬੱਚਾ ਅਵੇਅਰ ਆ ਤੇ ਚੰਡੀਗੜ੍ਹ ਦੇ ਸਾਡੇ ਨਾਲੋਂ ਵੀ ਜ਼ਿਆਦਾ ਅਵੇਅਰ ਨੇ। ਉੱਥੇ ਤਾਂ ਮੋਹਾਲੀ ਦੇ ਵਿੱਚ ਪੱਕਾ ਪ੍ਰੋਟੈਸਟ ਚੱਲਦਾ, ਰੈਗੂਲਰ ਚੱਲ ਰਿਹਾ, ਉੱਥੇ ਬੱਚੇ ਵੀ ਖੜਦੇ ਆ ਚੌਂਕਾਂ ਦੇ ਵਿੱਚ, ਹਰੇਕ ਬੰਦਾ ਹਾਰਨ ਮਾਰ ਕੇ ਨਿਕਲਦਾ ਉੱਥੇ। ਜਦੋਂ ਤੁਸੀਂ ਚੰਡੀਗੜ੍ਹ ਜਾਓਗੇ, ਚਲੋ ਤੁਸੀਂ ਤੇ ਹੁਣ ਪ੍ਰਦੇਸ਼ਾਂ 'ਚ ਬੈਠੇ ਆ, ਅਸੀਂ ਜੇ ਕਿਤੇ ਜਾਈਏ ਤੇ ਉੱਥੇ ਤੇ ਹਰੇਕ ਬੰਦੇ ਦੀ ਗੱਡੀ ਤੇ ਝੰਡਾ ਲੱਗਾ ਤੁਹਾਨੂੰ ਨਜ਼ਰ ਆਏਗਾ। ਐਸਾ ਮਾਹੌਲ ਆ। ਸੋ ਕਹਿਣ ਦਾ ਮਤਲਬ ਹੈ ਕਿ ਉਹ ਚੰਡੀਗੜ੍ਹ ਵਾਲਾ ਵੀ ਹੁਣ ਪੰਜਾਬ ਤੋਂ ਕਰਕੇ ਚੰਡੀਗੜ੍ਹ ਕਰ ਲਿਆ। ਤਾਂ ਮੇਰਾ ਇਹ ਸਵਾਲ ਆ ਕਿ ਦੂਸਰਾ ਪ੍ਰੋਗਰਾਮ ਕੀ ਹੋਏਗਾ ਕਿ ਜੇ ਤੁਸੀਂ ਇਹਨਾਂ ਚੀਜ਼ਾਂ 'ਚ ਉਲਝ ਜਾਂਦੇ ਹੋ ਕਿ ਮਹਾਪੰਚਾਇਤਾਂ ਕਰਦੇ ਹੋ ਜਾਂ ਫਲਾਹ ਕਰਦੇ ਹੋ, ਤਾਂ ਜਿਹੜਾ ਪੰਜਾਬ ਅਤੇ ਹਰਿਆਣੇ ਦਾ ਕਿਸਾਨ ਹੈ, ਖਾਸ ਤੌਰ 'ਤੇ ਪੰਜਾਬ ਦਾ, ਜਿਨ੍ਹਾਂ ਦੇ ਕੋਲ ਐਸਾ ਪ੍ਰੋਗਰਾਮ ਨਹੀਂ ਹੈ, ਤਾਂ ਉਹ ਇਸ ਖੜੋਤ ਨੂੰ ਕਿਵੇਂ ਮਹਿਸੂਸ ਕਰਨਗੇ? ਕਿਉਂਕਿ ਇੱਕ ਖੜੋਤ ਆ ਜਾਏਗੀ ਨਾ। ਹੁਣ ਸਾਰੇ ਜਿਹੜੇ ਆ ਉਹ ਸਿੰਧੂ ਬਾਰਡਰ ਨਹੀਂ ਹੈ ਪੰਜਾਬੀ, ਸਾਰੇ ਜਿਹੜੇ ਆ ਉਹ ਟਿਕਰੀ ਨਹੀਂ ਹੈ। ਤਾਂ ਜਿਹੜੇ ਇੱਥੇ ਬਹੁਤ ਵੱਡੇ ਪੱਧਰ ਤੇ ਸਪੋਰਟ ਕਰ ਰਹੇ ਨੇ, ਤਾਂ ਉਹਨਾਂ ਵਾਸਤੇ ਅਗਲਾ ਕੀ ਪ੍ਰੋਗਰਾਮ ਹੋਏਗਾ ਉਹਦੀ ਉਡੀਕ ਕਰ ਰਹੇ ਆ। ਸਵਾਲ ਜ਼ਰੂਰ ਹੈ ਕਿ ਜੇ ਤੁਸੀਂ ਬੰਗਾਲ ਨੂੰ ਜਾਂਦੇ ਜਾਂ ਉੱਧਰ ਨੂੰ ਰੁੱਖ ਕਰਦੇ ਹੋ, ਉੱਥੇ ਕਿੰਨਾ ਚਿਰ ਚੱਲੇਗੀ ਲਾਮਬੰਦੀ? ਫਿਰ ਇਸ ਤੋਂ ਇਲਾਵਾ ਮਹਾਪੰਚਾਇਤ ਵਾਲਾ ਜਿਹੜਾ ਕਨਸੈਪਟ ਆ ਉਹਦਾ ਕੀ ਨਿਬੇੜਾ ਹੋਊਗਾ? ਪਲੱਸ ਇਹ ਆ ਕਿ ਜਿਹੜੀ ਇੱਕ ਬਾਹਰੀ ਗਤੀ ਹੁੰਦੀ ਹੈ ਕਿਸੇ ਵੀ ਅੰਦੋਲਨ ਦੀ, ਤਾਂ ਉਹਨੂੰ ਜਿਵੇਂ ਆਪਾਂ ਕਿੱਲੀ ਨੱਪ ਦਿੰਦੇ ਹਾਂ, ਐਕਸਲਰੇਟ ਕਰ ਦਿੰਦੇ ਹਾਂ ਜਿੱਦਾਂ, ਉਹ ਕਿੱਲੀ ਕਿਵੇਂ ਨੱਪੋਗੇ ਤੁਸੀਂ? ਉਹਦਾ ਇੱਕ ਪ੍ਰਸ਼ਨ ਜ਼ਰੂਰ ਰਹੇਗਾ। ਜੀ ਬਿਲਕੁਲ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ। ਯੂਪੀ ਵਾਲੇ ਇਹ ਖਬਰਾਂ ਤੋਂ ਬਾਹਰ ਨਹੀਂ ਰਹਿੰਦੇ, ਇੱਕ ਵਾਰੀ ਫੇਰ 2 ਕੁੜੀਆਂ ਦੀ ਮੌਤ ਦੇ ਨਾਲ ਦਹਿ ਆਇਆ ਯੂਪੀ। ਹਾਂਜੀ ਦੇਖੋ, ਇਹ ਬੜੀਆਂ ਨਾ ਰਵਾਉਣ ਵਾਲੀਆਂ ਕਹਾਣੀਆਂ ਹੁੰਦੀਆਂ ਜਦੋਂ ਆਪਾਂ ਤਸਵੀਰਾਂ ਵੇਖਦੇ ਆ ਜਾਂ ਉਹ ਪਰਿਵਾਰ ਕਰਲਾਪ ਕਰਦੇ ਆ। ਪਤਾ ਨਹੀਂ ਕਿਉਂ ਇੱਕ ਤੇ ਸਮਾਜ ਦਾ ਉਹ ਹਿੱਸਾ ਜਿਹੜਾ ਕਿ ਦਰਿੰਦਿਆਂ ਦਾ ਹਿੱਸਾ ਕਹਿ ਸਕਦੇ ਆ ਕਿ ਉਹ ਇਨਸਾਨ ਨਹੀਂ ਬਣਦਾ, ਤੇ ਦੂਜਾ ਆ ਕਿ ਪ੍ਰਸ਼ਾਸਨ ਜਿਹੜਾ ਉਹ ਸਗੋਂ ਜਿੱਦਾਂ ਕਹਿ ਲਓ ਕਿ ਜ਼ਖਮਾਂ ਤੇ ਆਰੀ ਰੱਖਦਾ ਹੈ। ਤਾਂ ਇਹ ਮਾਮਲਾ ਉਨਾਵ ਦਾ, ਉਨਾਵ ਸ਼ਬਦ ਤੁਸੀਂ ਅੱਗੇ ਵੀ ਸੁਣਿਆ ਹੋਣਾ ਹੈ, ਸੁਣਿਆ ਲੱਗੂਗਾ ਤੁਹਾਨੂੰ। ਉਨਾਵ ਦੇ ਵਿੱਚ ਹੀ ਉਹ ਸੈਂਗਰ ਵਾਲਾ ਮਸਲਾ ਸੀ, ਯਾਦ ਹੋਣਾ ਤੁਹਾਨੂੰ, ਕੁਲਦੀਪ ਸੈਂਗਰ ਵਾਲਾ, ਜਿਹਨੂੰ ਬਚਾਇਆ ਗਿਆ, ਬਹੁਤ ਜ਼ਿਆਦਾ ਸਪੋਰਟ ਕੀਤਾ ਗਿਆ, ਔਰ ਉਸ ਬੰਦੇ ਦੇ ਹੱਕ ਦੇ ਵਿੱਚ ਰੈਲੀਆਂ ਵੀ ਕੱਢੀਆਂ ਗਈਆਂ। ਮਤਲਬ ਮੈਂ ਤੇ ਕਈ ਵਾਰ ਨਾ ਹੈਰਾਨ ਹੁੰਦਾ ਕਿ ਜਦੋਂ ਇਹ ਆਜ਼ਾਦ ਹੋਏ ਸੀਗੇ ਭਾਰਤ ਵਾਲੇ ਸਾਡੇ ਵੱਡ ਵਡੇਰੇ, ਤੇ ਇਹ ਕਹਿੰਦੇ ਸੀਗੇ ਕਿ ਆਪਾਂ ਗੋਰੇ ਵਰਗੇ ਬਣਨਾ, ਹੁਣ ਤਰੱਕੀ ਕਰਨੀ ਆ। ਜਦੋਂ 60-65 ਦਾ ਕੰਮ ਆਇਆ ਤੇ ਉਸ ਐਰੇ 'ਚ ਆ ਕੇ ਕਹਿੰਦੇ ਕਿ ਨਹੀਂ ਆਪਾਂ ਰਸ਼ੀਆ ਬਣਨਾ ਵਾ। 92-93 'ਚ ਸਾਨੂੰ ਚੇਟਕ ਲੱਗੀ ਕਿ ਨਹੀਂ ਆਪਾਂ ਉਦਾਰਵਾਦੀ ਨੀਤੀਆਂ ਲਿਆਉਣੀਆਂ, ਨਵ ਉਦਾਰਵਾਦੀ ਦੌਰ ਲਿਆਉਣਾ ਵਾ, ਅਸੀਂ US ਦੀ ਰੀਸ ਕਰਨੀ ਆ। ਤੇ ਇਸ ਤਰ੍ਹਾਂ ਰੀਸ ਬਦਲਦਿਆਂ ਕਿਤੇ ਪਾਕਿਸਤਾਨ ਦੀ ਰੀਸ ਨਾ ਕਰ ਲਈਏ ਅਸੀਂ। ਜਿਵੇਂ ਪਾਕਿਸਤਾਨ ਵੇਖ ਲਓ ਕਿ ਵਧੀਆ ਦੇਸ਼ ਸੀਗਾ, ਵਧੀਆ ਦੇਸ਼ ਚੱਲਦਾ ਮਤਲਬ ਕਿ ਕਿਹੜੇ ਪਾਸੇ ਉਹ ਤੁਰਿਆ। ਤਾਂ ਉਸੇ ਤਰ੍ਹਾਂ ਹੀ ਇੱਧਰ ਵੀ ਦੇਖ ਲਓ ਕਿ ਇੱਥੇ ਲੋਕ ਮੂੰਹ ਚੁੱਕ ਕੇ ਬਲਾਤਕਾਰੀਆਂ ਦੇ ਹੱਕ 'ਚ ਰੈਲੀਆਂ ਵੀ ਕਰਦੇ, ਕਾਹਦੇ ਕਰਕੇ ਕਿ ਸਾਡੇ ਧਰਮ ਦਾ, ਮਜ਼ਹਬ ਦਾ, ਸਾਡੀ ਪਾਰਟੀ ਦਾ, ਸਾਡੀ ਆਈਡੀਓਲੋਜੀ ਦਾ। ਬਾਅਦ ਦੇ ਵਿੱਚ 2 ਕੇਸਾਂ ਦੇ ਵਿੱਚ ਉਸ ਬੰਦੇ ਨੂੰ ਉਮਰ ਕੈਦ ਹੋਈ ਹੈ, ਡਬਲ ਉਮਰ ਕੈਦ। ਤਾਂ ਉਹ ਬੰਦੇ ਜਿਹੜੇ ਰੈਲੀਆਂ 'ਚ ਉਹ ਸ਼ਾਮਲ ਹੁੰਦੇ ਰਹੇ ਆ,
ਉਹ ਕਿਉਂ ਨਹੀਂ ਆਪਣੇ ਸਿਰ ਦੇ ਵਿੱਚ ਸੁਆਹ ਪਾਉਂਦੇ? ਸਾਡੀ ਅਕਲ ਕਿੱਥੇ ਗਈ ਆ? ਇੱਕ ਤਾਂ ਕਿਸੇ ਦੀ ਧੀ ਭੈਣ ਨੂੰ ਰੋਲ ਦੇਣਾ, ਉਹਦੀ ਪੱਤ, ਉਹਦੀ ਜ਼ਮੀਰ, ਸਭ ਕੁਛ ਜ਼ਖਮੀ ਕਰ ਦੇਣਾ, ਤੇ ਦੂਸਰੇ ਪਾਸੇ ਤੁਸੀਂ ਜਾ ਕੇ ਉਹਨੂੰ ਇਨਸਾਫ ਦਿਵਾਉਣ ਦੀ ਥਾਂ ਤੇ ਦੂਸਰੇ ਪਾਸੇ ਜ਼ਾਲਮ ਦੇ ਨਾਲ ਖੜ ਜਾਓ। ਤੁਸੀਂ ਲਾਹਣ ਤੇ ਤੁਹਾਡੀ ਸੋਚ ਤੇ। ਤਾਂ ਐਸਾ ਹੋ ਰਿਹਾ ਸਾਡੇ ਇੱਥੇ, ਹੋ ਰਿਹਾ ਵਾਰ-ਵਾਰ। ਤਾਂ ਦੂਜੀ ਚੀਜ਼ ਜਿਹੜੀ ਮੈਂ ਕਹਿਣ ਜਾ ਰਿਹਾ ਸੀਗਾ, ਤਾਂ ਇਹ ਘਟਨਾ ਉੱਥੋਂ ਦੀ ਹੈ। ਤੇ ਇਹਦੇ ਵਿੱਚ ਹੋਇਆ ਕੀ ਆ ਕਿ ਇਹ 3 ਬੱਚੀਆਂ ਜਿਹੜੀਆਂ ਕਿ ਆਪਸ ਦੇ ਵਿੱਚ ਚਾਚੇ ਤਾਏ ਦੀਆਂ ਕੁੜੀਆਂ, ਵੈਸੇ ਤੇ ਚਚੇ ਦੀਆਂ ਭੈਣਾਂ ਸ਼ਬਦ ਇਸਤੇਮਾਲ ਕੀਤਾ ਜਾਂਦਾ, ਪਰ ਸਾਡੀ ਭਾਸ਼ਾ 'ਚ ਉਹਨੂੰ ਆਪਾਂ ਕਹਿ ਦਿੰਦੇ ਕਿ ਚਾਚੇ ਤਾਏ ਦੀਆਂ ਕੁੜੀਆਂ, ਤੇ ਆਪਸ ਦੇ ਵਿੱਚ ਇਹਨਾਂ ਦਾ ਚੰਗਾ ਮਿਲਵਰਤਨ ਸੀ, ਸਹਿਚਾਰ ਸੀਗਾ। ਤੇ ਇਹ ਗਈਆਂ ਨੇ ਪੱਠੇ ਦੱਥੇ ਨੂੰ, ਜਿਵੇਂ ਕੁੜੀਆਂ ਜਾਂਦੀਆਂ ਨੇ ਗਰੀਬ ਘਰਾਂ ਦੀਆਂ, ਤੇ ਉਤਰਾ ਇਹ ਗਈਆਂ ਨੇ ਨਾਬ ਦੇ ਇੱਕ ਪਿੰਡ ਦਾ, ਹੁਣ ਆਪਾਂ ਨਾਂ ਤੇ ਚਲੋ ਕੀ ਲੈਣਾ ਨਾ। ਤਾਂ ਉੱਥੇ ਇਹ ਜਦੋਂ ਆਪਦਾ ਪੱਠਾ ਦੱਥਾ ਕਰ ਰਹੀਆਂ ਸੀਗੀਆਂ, ਤੇ ਪਤਾ ਨਹੀਂ ਕੀ ਹੋਇਆ, ਘਰ ਵਾਲੇ ਉਡੀਕਦੇ ਸੀਗੇ ਜਦ ਇਹ ਦੁਪਹਿਰੇ 1-2 ਵਜੇ ਦੀਆਂ ਗਈਆਂ, ਸ਼ਾਮ ਨੂੰ ਨਹੀਂ ਪਰਤੀਆਂ। ਫਿਰ ਧੀਆਂ ਦਾ ਫਿਕਰ ਤਾਂ ਹੁੰਦਾ ਹੀ ਆ। 6 ਵਜੇ ਉਹਨਾਂ ਨੇ ਲੱਭਣਾ ਸਟਾਰਟ ਕੀਤਾ, ਤੇ ਉਸ ਤੋਂ ਬਾਅਦ ਇਹ ਕੁੜੀਆਂ ਜਿਹੜੀਆਂ ਹੈ ਉਹ 2 ਤੇ ਮ੍ਰਿਤਕ ਪਾਈਆਂ ਗਈਆਂ, 1 ਮਰਨਾਊ ਸੀਗੀ। ਤਾਂ ਜਿਹੜੀ ਮਰਨਾਊ ਆ ਉਹਨੂੰ ਹੁਣ ਇਹਨਾਂ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ, ਪਰ ਬਹੁਤ ਵੱਡੇ ਪੱਧਰ ਤੇ ਦੇਸ਼ 'ਚੋਂ ਮੰਗ ਉੱਠ ਰਹੀ ਹੈ ਕਿ ਇਹਨੂੰ ਯੂਪੀ 'ਚੋਂ ਕੱਢ ਕੇ ਕੁੜੀ ਨੂੰ ਦਿੱਲੀ 'ਚ ਲੈ ਕੇ ਆਓ, ਉੱਥੇ ਕੋਈ ਇਤਬਾਰ ਨਹੀਂ ਹੈਗਾ। ਦੇਖੋ ਆਹ ਹਾਲ ਹੋਇਆ ਪਿਆ। ਦੂਜੇ ਪਾਸੇ ਪੀੜਤਾਂ ਦੇ ਵਿੱਚੋਂ ਇਹ ਮੈਂ ਪ੍ਰਿੰਟ ਦੇ ਵਿੱਚ ਬਿਆਨ ਪੜ੍ਹ ਰਿਹਾ ਸੀਗਾ, ਉਹਨਾਂ ਨੇ ਲਿਆ ਹੋਣਾ, ਗੱਲਬਾਤ ਕੀਤੀ ਹੋਣੀ ਹੈ। ਉਹ ਕਹਿੰਦੇ ਆ ਕਿ ਇੱਕ ਲੜਕੀ ਦੇ ਬਾਪ ਨੇ ਇਹ ਗੱਲ ਕਹੀ ਆ ਕਿ ਕੁੜੀਆਂ ਬੰਨੀਆਂ ਪਈਆਂ ਸੀਗੀਆਂ, ਔਰ ਇੱਕ ਦੇ ਭਰਾ ਨੇ ਇਹ ਗੱਲ ਕਹੀ ਆ। ਪਹਿਲਾਂ ਉਹਨੇ ਆਖਿਆ ਕਿ ਬੰਨੀਆਂ ਪਈਆਂ ਸੀ ਬਾਕਿਆ ਕੱਪੜੇ ਦੇ ਨਾਲ, ਪਰ ਬਾਅਦ ਦੇ ਵਿੱਚ ਉਹਨੇ ਆਖਿਆ ਕਿ ਨਹੀਂ, ਮੈਂ ਖੁਦ ਵੇਖੀਆਂ ਨਹੀਂ। ਜਿਨ੍ਹਾਂ ਨੇ ਪਹਿਲਾਂ ਵੇਖੀਆਂ ਤੇ ਉਹਨਾਂ ਨੇ ਦੱਸਿਆ। ਹਾਲਾਂਕਿ ਪੁਲਿਸ ਇਸ ਗੱਲ ਤੋਂ ਇਨਕਾਰ ਕਰਦੀ ਆ। ਪੁਲਿਸ ਕਹਿੰਦੀ ਜੀ ਕਿ ਉੱਥੇ ਝੱਗ ਕਾਫੀ ਵਗੀ ਪਈ ਸੀ, ਹੋ ਸਕਦਾ ਹੈ ਕਿ ਜ਼ਹਿਰ ਖਾਧਾ ਹੋਵੇ ਜਾਂ ਕੋਈ ਜ਼ਹਿਰੀਲਾ ਖਾਣਾ ਖਾ ਲਿਆ ਹੋਵੇ ਭਲੇ ਕਿਤੇ ਨਾ। ਤਾਂ ਹੁਣ ਇਹ ਕੁੜੀ ਜਿਹੜੀ ਮਰਨਾਊ ਆ, ਇਹ ਬਚਾਈ ਜਾਵੇ, ਦੁਆ ਵੀ ਕਰਨੀ ਚਾਹੀਦੀ। ਮੈਂ ਕਹਿੰਦਾ ਕਿ ਸਾਰੇ ਆਪਾਂ ਦੁਆ ਕਰੀਏ, ਕਿਉਂਕਿ ਦੂਜੀਆਂ ਜਿਹੜੀਆਂ ਮਰ ਗਈਆਂ ਉਹਨਾਂ ਦੀ ਵੀ ਕਹਾਣੀ ਸਾਫ਼ ਹੋਵੇ। ਤਾਂ ਇਹ ਕੁੜੀ ਬਚਣੀ ਚਾਹੀਦੀ ਆ, ਇਹਦਾ ਇਲਾਜ ਜਿੱਥੇ ਵੀ ਸੰਭਵ ਹੈ ਉੱਥੇ ਇਹਨੂੰ ਇਲਾਜ ਦਿਵਾਉਣਾ ਚਾਹੀਦਾ। ਪਰ ਜਿਸ ਤਰ੍ਹਾਂ ਦੀ ਉੱਥੇ ਕਾਰਕਰਦਗੀ ਆ ਕਿ ਇੱਕ ਅਖਬਾਰ ਦੀ ਮੈਂ ਪੜ੍ਹ ਰਿਹਾ ਸੀਗਾ, ਵੈਬਸਾਈਟ ਤੋਂ ਖਬਰ, ਕਿ ਉੱਥੇ ਜਿੱਦਾਂ ਉਹ ਹਾਥਰਸ 'ਚ ਕੀਤਾ ਸੀਗਾ, ਇਹਨਾਂ ਨੇ ਯਾਦ ਹੋਣਾ ਨਾ ਤੁਹਾਨੂੰ ਕਿ ਪੀੜਤਾ ਦਾ ਸੰਸਕਾਰ ਵੀ ਰਾਤ ਕਰ ਦਿੱਤਾ ਸੀਗਾ। ਤਾਂ ਉੱਥੇ JCB ਮਸ਼ੀਨਾਂ ਲੈ ਆਏ, ਤਾਂ ਲੋਕਾਂ ਨੇ ਬਹੁਤ ਜ਼ਿਆਦਾ ਵਿਰੋਧ ਕੀਤਾ ਕਿ ਤੁਸੀਂ ਕਿਤੇ ਦਫਨਾਉਣ ਤਾਂ ਨਹੀਂ ਆ ਗਿਆ ਕਿਉਂ? 9 ਥਾਣਿਆਂ ਦੇ ਉੱਤੇ ਪੁਲਿਸ ਲਾ ਦਿੱਤੀ ਗਈ ਆ। ਔਰ ਇੱਥੇ ਵੀ ਸੇਮ ਉਹੀ ਸਟੋਰੀ ਦੁਹਰਾਈ ਗਈ ਆ। ਪਹਿਲਾਂ ਪੀੜਤ ਪਰਿਵਾਰ ਨੂੰ ਥਾਣੇ 'ਚ ਬਿਠਾ ਲਿਆ ਗਿਆ ਤਾਂ ਕਿ ਉਹ ਮੀਡੀਆ ਦੇ ਮੱਥੇ ਨਾ ਲੱਗ ਸਕੇ, ਉਲਟਾ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਣ ਲੱਗਿਆ। ਮਤਲਬ ਕਿ ਜਿਹੜਾ ਵੀ ਪਰਿਵਾਰ ਸੀਗਾ, ਹਾਲਾਂਕਿ ਉਹ ਗਰੀਬ ਪਰਿਵਾਰ ਹੈ ਜਿਹੜਾ, ਉਹ ਇੰਨਾ ਸਾਊ ਪਰਿਵਾਰ, ਉਹਨੇ ਆਖਿਆ ਸਾਡੀ ਕਿਸੇ ਨਾਲ ਕੋਈ ਲਾਗ ਡਾਟ ਹੀ ਹੈ ਨਹੀਂ, ਅਸੀਂ ਕਿਹਦਾ ਨਾਂ ਲਈਏ, ਅਸੀਂ ਦੋਸ਼ ਕਿਹਦੇ ਤੇ ਲਾਈਏ, ਸਾਨੂੰ ਤਾਂ ਕਰਮਾਂ ਦੀ ਮਾਰ ਪੈ ਗਈ ਆ। ਪਰ ਹੁਣ ਇਹ ਵੇਖਣਾ ਹੋਏਗਾ ਕਿ ਕੌਣ ਗੁਨੇਗਾਰ ਆ ਜਾਂ ਕੋਈ ਕਹਾਣੀ ਦਾ ਕੋਈ ਹੋਰ ਐਂਗਲ ਨਿਕਲਦਾ। ਪਰ ਉਹਦੇ ਵਾਸਤੇ ਸਰਕਾਰ ਨੂੰ ਵੈਸੇ ਤੇ ਬੜੀ ਉਮੀਦ ਘੱਟ ਹੈ, ਪਰ ਕਿਉਂਕਿ ਰਸਮ ਪੂਰਤੀ ਹੁੰਦੀ ਹੈ ਉਹ ਕਰ ਲੈਣੀ ਚਾਹੀਦੀ ਹੈ ਕਿ ਸਰਕਾਰ ਨੂੰ ਘੱਟੋ ਘੱਟ ਇੱਥੇ ਸੰਵੇਦਨਾ ਵਿਖਾਉਣੀ ਚਾਹੀਦੀ ਹੈ। ਇੱਥੇ ਇਹ ਦਾਗ ਜਿਹੜਾ ਯੂਪੀ ਦੀ ਪ੍ਰਸ਼ਾਸਨ ਦੇ ਮੱਥੇ ਤੇ ਲੱਗਦਾ ਆ ਕਿ ਇਹਨਾਂ ਦਾ ਕੰਮ ਹਮੇਸ਼ਾ ਇਹ ਹੁੰਦਾ ਕਿ ਇਹ ਇਸ ਮਾਮਲੇ ਨੂੰ ਜਿਹੜਾ ਕਿ ਬਹੁਤ ਵਹਿਸ਼ੀਅਤ ਦੇ ਨਾਲ ਭਰਿਆ ਹੁੰਦਾ, ਉਹਨੂੰ ਦਬਾਉਣ ਦਾ ਯਤਨ ਕਰਦੇ ਤਾਂ ਕਿ ਸਾਡੇ ਪ੍ਰਸ਼ਾਸਨ ਦੀ ਛਵੀ ਜਿਹੜੀ ਬਰਕਰਾਰ ਰਹੇ। ਤਾਂ ਇੱਥੇ ਇਹਨਾਂ ਨੂੰ ਸੰਵੇਦਨਾ ਵਿਖਾ ਕੇ ਅਸਲ ਕਹਾਣੀ ਤੱਕ ਪਹੁੰਚਣਾ ਚਾਹੀਦਾ, ਅਸਲ ਗੁਨਾਹਗਾਰ ਤੱਕ ਪਹੁੰਚਣਾ ਚਾਹੀਦਾ, ਅਸਲ ਗੱਲ ਜਿਹੜੀ ਹੈ ਉਹਦੀ ਤਹਿ ਤੱਕ ਪਹੁੰਚਣਾ ਚਾਹੀਦਾ ਕਿ ਮਾਮਲਾ ਕੀ ਹੈ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ ਜਾਈਏ, ਮੋਹਾਲੀ ਦੀਆਂ ਸਥਾਨਕ ਚੋਣਾਂ ਵਿੱਚ ਕਾਂਗਰਸ ਦੀ ਹੁੰਜਾ ਫੇਰ ਜਿੱਤ, ਭਾਜਪਾ ਤਾਂ ਹੋਇਆ ਜੀ ਇੱਕ ਹਿਸਾਬ ਦੇ ਨਾਲ ਪੂਰਾ ਹੀ ਨਮੋਸ਼। ਹਾਂਜੀ ਵੇਖੋ, ਭਾਜਪਾ ਦੀ ਨਾ ਬੜੀ ਖਿੱਲੀ ਉਡਾ ਰਿਹਾ ਜਿਹੜਾ ਹੈਗਾ ਨਾ ਮੇਨ ਸਟ੍ਰੀਮ ਮੀਡੀਆ, ਜਿਹਨੂੰ ਆਪਾਂ ਇੱਕ ਹੋਰ ਵੀ ਤਖੱਲਸ ਦਿੰਦੇ ਹਾਂ। ਤਾਂ ਉੱਥੇ ਵੀ ਬਹੁਤ ਜ਼ਿਆਦਾ ਇਹਨਾਂ ਦੀ ਡੌਂਡੀ ਪਿੱਟੀ ਗਈ ਆ, ਬਹੁਤ ਜ਼ਿਆਦਾ ਰੱਜ ਕੇ ਇਹਨਾਂ ਦੀ ਨਾ ਜਿਹੜੀ ਸੀਟ ਲੱਗੀ ਆ ਪੰਜਾਬ ਦੇ ਵਿੱਚ, ਉਹਦਾ ਮਾਹੌਲ, ਉਹਦੀ ਖਿੱਲੀ ਉਡਾਈ ਗਈ ਆ। ਖੈਰ ਇਹ ਹੋਣਾ ਹੀ ਸੀਗਾ, ਇਹ ਤਾਂ ਹੋ ਕੇ ਰਹਿਣਾ ਸੀ, ਹੈ ਨਾ, ਇਹ ਤਾਂ ਹੋਣਾ ਹੀ था, ਕਿਉਂਕਿ ਹਾਥੀ ਕਰੀਆਂ ਕਰਤੂਤਾਂ ਦੇ ਦੰਨ ਭਰਦੇ ਆ ਸੱਜਣਾ। ਬੂਰੇ ਚੱਕ ਵਾਲੇ ਦਾ ਇੱਕ ਗਾਣਾ ਸੀ, ਉਹਦੇ ਵਿੱਚ ਅੰਤਰੇ 'ਚ ਗੱਲ ਕਹਿੰਦਾ। ਤਾਂ ਇਹਨਾਂ ਨੇ ਜੋ ਕੀਤਾ ਉਹ ਪਾਉਣਾ ਹੀ ਪਾਉਣਾ ਸੀਗਾ। ਹੁਣ ਦੇਖੋ ਖੇਤੀ ਮੰਤਰੀ ਦਾ ਵੀ ਬਿਆਨ ਆ ਗਿਆ। ਪਹਿਲਾਂ ਤਾਂ ਗੱਲ ਕਰ ਲਈਏ ਆਪਾਂ ਜੋ ਮੋਹਾਲੀ ਦਾ ਰਿਜ਼ਲਟ ਰਹਿੰਦਾ ਸੀ,
ये एक नगर निगम का रिजल्ट इस करके रहिंदा सीगा क्योंकि इलैक्शन पोस्टपोन हो गया सीगा। कल दोबारा से री इलैक्शन कह सकते ਆਪਾਂ ਨੂੰ दोबारा पोलिंग हुई आ ते ਉਹਦੇ ਵਿੱਚ ਜਿਹੜਾ ਰਿਜ਼ਲਟ ਹੈ 50 ਵਾਰਡਾਂ ਦੇ ਵਿੱਚੋਂ 37 ਜਿੱਤ ਗਈ ਕਾਂਗਰਸ। मतलब कि ਸਿੱਧਾ बहुत जबरदस्त मैंडेट कह लो उत्थे मैंडेट मिल गया इन्होंने। फिर दूजे पासे जे देखोगे तो जिहड़ा आज़ाद ग्रुप सीगा कुलवंत सिंह होरां दा जिहड़े अकालियां नाल टुटे सी ना वो लै गए, 4 आदर्श जित गए ते उत्थों दे लोकां ने भाजपा अकाली ते आम आदमी पार्टी इन्हां दे नाल कोई बेइंसाफी नहीं की ते इन्हां नूं बराबर सीटां दित्तियां 0-0-0 तिन्ने लड़े ना आपको विच कि मैं बड़ा तू छोटा। ਤਾਂ ਉੱਥੇ ਹੁਣ ਮੋਹਾਲੀ ਦੇ ਵਿੱਚ ਬਲਬੀਰ ਸਿੱਧੂ ਦੇ ਜਿਹੜੇ ਕਿ ਸਿਹਤ ਮੰਤਰੀ ਆ ਉਹਨਾਂ ਦੇ ਭਰਾਤਾ ਵੀ ਜਿੱਤ ਗਏ ਜੀਤੀ ਜੀ। ਤਾਂ ਲੱਗਦਾ ਇਹੋ ਆ ਕਿ ਮੇਅਰ ਦੀ ਕਲਗੀ ਉਹਨਾਂ ਦੇ ਸਿਰ ਤੇ ਛੱਡ ਜਾਣੀ ਆ। ਇਹ ਤਾਂ ਹੈ ਜੋ ਮੋਹਾਲੀ ਦਾ ਨਤੀਜਾ। ਪਰ ਜਿੱਦਾਂ ਅੱਜ ਨਰਿੰਦਰ ਤੋਮਰ ਜੀ ਬੋਲ ਰਹੇ ਸੀਗੇ ਉਹਨਾਂ ਦੇ ਮੂੰਹ ਤੋਂ ਹਵਾਈਆਂ ਉੱਡ ਰਹੀਆਂ ਸੀਗੀਆਂ। ਬੋਲ ਰਹੇ ਕਹਿੰਦੇ ਕਿ ਦੇਖੋ ਜੀ ਨਹੀਂ ਇਹ ਪੰਜਾਬ ਵਾਲਾ ਜਿਹੜਾ ਨਤੀਜਾ ਹੈ ਨਾ ਉਹ ਖੇਤੀ ਕਿਸਾਨਾਂ ਕਰਕੇ ਨਹੀਂ ਹੈ। असल दे विच गल तो यह है कि असीं उत्थे पहलां ही कमज़ोर सां, असीं पहलां ही कमज़ोर सां। दूजा यह है जिहड़ा अकालियां तो असीं जुदा हो गए तो साडू उन्हें भी बहुत मारी है भाई पैसे उन्होंने ये तोड़ा झाड़ दिता। पर कमाल की गल है कि दूजे पासे इत्थे जिहड़े हैगे अश्विनी शर्मा जी जिहड़े इत्थों दी इकाई दे हैड आ लीड करते हैं जिहड़े अपनी टीम नूं वो कहंदे आ कि नहीं जी गल ये आ कि माफ़ी चाहते हैं थोड़ी जी तकनीकी जी प्रॉब्लम जी सीगी। तो मिंटू जी जी आप जी गलबात जी चल रही सी अपनी मोहाली हाँ जी मैं तो पूरा कर दूंगा उस गल तो मेरा सवाल यही सीगा कि जो अश्विनी शर्मा जी कह रहे हैं देखो लास्ट मरदमशुमारी का जो आंकड़ा सी वो अपना 2 करोड़ 70 लाख होना जी। दूसरी वसों ਹੁਣ ਕਿੰਨੀ ਵਧੀ ਹੈ ਕਿੰਨੀ ਘਟੀ ਹੈ ਉਹ ਸਭ ਬਾਅਦ ਦੇ ਵਿੱਚ ਜਦੋਂ ਮਰਦਮਸ਼ੁਮਾਰੀ ਹੋਣੀ ਹੈ ਉਦੋਂ ਪਤਾ ਲੱਗਣਾ। ਤਾਂ ਉਹ ਲਾਸਟ ਅੰਕੜਾ ਆਪਣਾ ਇਹ ਸੀ ਤਾਂ ਉਹਦੇ ਵਿੱਚ ਕੀ ਹੈ ਕਿ 1 ਕਰੋੜ 3 ਲੱਖ ਦੇ ਕਰੀਬ ਸਾਡੀ ਸ਼ਹਿਰੀ ਵਸੋਂ ਜਿਹਦੇ ਵਿੱਚ 40 ਲੱਖ ਵੋਟਰ ਹੁਣ 40 ਲੱਖ ਵੋਟਰ ਦੇ ਵਿੱਚੋਂ
70% वोट पोल होंगी है जनाब। 70% वोटर जोड़ा वो पोलिंग बूथ के अंदर गया, मतलब कि ईवीएम का बटन उन्हें नप्या। हम जहाँ तक कहते ईवीएम के रफेरा होगी, या ये कहते हो कि उत्थे अंदर भी पिस्तौलों वाले बैठे सी, उन्होंने कुरकुड़ियां ते गल्लां रख के उत्थे गनालियां रफला रख के पिस्तौल रख के उन्होंने वोटां पुगता। ये कारण जो जी 70% पोलिंग हुई है वो तो वोट आई है ना, अगे वो जी वोट थी 40 लाख शहरी वोट, वो 60-65% पक्की वोट सी। हम तुम आप सोचो, वैसे तो सोचना तुम्हें चाहिए, सोच असी रहे हैं थोड़े वास्ते कि बन की गया हो की गया। अभी कह रहे कि जी 60% वोट सी वो गई किधर, वो गई किधर। तुम 20 सीटां निगमियां दित्तियां पूरे पंजाब के 20 सीटां, अकाली भी 33 रह गए, ਤੁਹਾਡੇ ਨਾਲੋਂ ਜ਼ਿਆਦਾ ਅਕਾਲੀ ਰਹਿ ਗਏ ਜਿਹੜੇ ਤੁਹਾਡੇ ਕਹਿ ਲਓ ਕਿ ਅਲਾਇੰਸ ਪਾਰਟਨਰ ਹੁੰਦੇ ਸੀਗੇ ਔਰ ਜਿਨ੍ਹਾਂ ਦਾ ਬੇਸ ਜਿਹੜਾ ਪੇਂਡੂ ਰੂਪ ਦੇ ਵਿੱਚ ਹੁੰਦੇ। ਤੁਹਾਨੂੰ ਇਹ ਗੱਲ ਤਸਲੀਮ ਕਰਨੀ ਪਵੇਗੀ ਕਿ ਨਾ ਸਿਰਫ ਤੁਹਾਡੇ ਨਾਲ ਪੇਂਡੂ ਬੰਦਾ ਜਿਹੜਾ ਉਹ ਨਾਰਾਜ਼ ਚੱਲ ਰਿਹਾ ਸੀ, ਬਲਕਿ ਸ਼ਹਿਰੀ ਵਰਗ ਜਿਹਦੇ ਵਿੱਚ ਹਿੰਦੂ ਭਾਈਚਾਰਾ ਹੁੰਦਾ ਔਰ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਜੇ ਤੁਸੀਂ ਦੇਖੋਗੇ इन्हों की भी तबीयत थोड़ी जी जुदा है दूसरे हिंदुओं के मुकाबले जो देखोगे बाहरले स्टेटों की, कि थोड़ा जो हिंदू भाईचारा लिबरल है, थोड़ा कि वक्-वक् तरीकों सोचता, इतों के भाईचारक साझ को भी देखता। इन्होंने भी तुहानू नकारिया, जे आप बहुत गिनती के देखिए तो तुहानू नकारिया इस करके क्योंकि सट के सट मरी है उन्होंने कारोबार में, कदे नोटबंदी है, कदे GST है, कदे लॉकडाउन है, कदे फिर उन्होंने भी शीशा दिखाया। पर रौला यह है कि जो तो शीशा दिखाऊंगा वो अगे सर्टिफिकेट दिखा देने कि तुम देखो नहीं। जी जी तो मिंटू जी अगली जे आप गल कर लीए तो कहते दिल्ली अंदोलन विच गिरफ्तार किए गए 7 व्यक्तियों की हुई जमानत सिरसा होना का उन्होंने दस्सिया। हाँ जी, आप सारिया गल्लां हुण आपां दोहरावांगे नहीं कि मनजिंदर सिंह सिरसा जां सिखां दी संस्था दिल्ली कमेटी बहुत वधिया काम करदी पई है, ठीक है, क्योंकि रोजाना कोई ना कोई खबर आ रही है। सिर्फ ते सिर्फ आपां इहदे विच दस दिंदे हां कि जिन्हां लोकां दी जमानत हुई है कित्थों दी सीगी, इहदे विच परकत सिंह है कोई ना सही है जां गलत है, फिरोजपुर तो स्वर्ण सिंह पटियाला तो, जोगिंदर सिंह मानसा तो, बलवीर सिंह हुशियारपुर तो, गुरदयाल सिंह हुशियारपुर तो ने, परमजीत सिंह यमुनानगर हरियाणे तो आगे, कुलविंदर सिंह दूसरा एक शख्स जो मेरे ख्याल के नाम बरनाले को शामिल है। इन्हों की लीगल टीम ने 7 बंदे जो कोर कढ़ा दिते। मैं इसमें तो भी दसिया सारे प्रकरण के मुताबिक कि हूँ जो बंदे अंदर गए जिन्हें कुछ केसों के जमानत होंगियां तो दूसरे दियां जमानत भी फट होनी शुरू हो जाएंगी, तो मैंने लगता कि बहुत जल्दी निबड़ जाएगा जी। तो जाते जाते जो गल कर लीए फरीदकोट के यूथ कांग्रेस के जिला प्रधान गुरलाल भलवान की गोलियां मार के हत्या। हाँ जी, देखो ये इस टाइम साडे पंजाब दे विच कह लो कि कंपनी केस खबर जी बहुत ज़्यादा डरा रही है, जा रही है, कैमरा कास्ट हो रही है। ये अज भी घटना गुरलाल भलवान की आंधी सी एडी गोली मार के हत्या कर दी गई। भीड़ भाड़ वाले इलाके से ही हत्या हुई है। आमतौर पर फरीदकोट के छोटिया मोटिया लड़ाइया पढ़ाइया तो होंगे शहर च, वड्डियां वारदात नहीं होंगी, पर यह बहुत वड्डी वारदात है क्योंकि एक थी कि फरीदकोट जिले यूथ कांग्रेस के प्रधान से, दूसरी ये है कि काफ़ी दसते हैं कि इन्हों का रसूख सीगा उत्थे मतलब वर्तन सीगा बिजली चौंक के नेड़े सब कुछ होया, तो कचहरी सेंटर के बाहर आ रहे थे जो 2 नकाबपोश मोटरसाइकिल सवार जोड़े उन्होंने आके फायर किए। फायर भी बहुत ज़्यादा लगे, मेरे ख्याल में 10-11 गोलियां लगी। बाद मेरे ख्याल के नाल इस मॉडल की जिम्मेवारी ली है सारे खुशनूर ने कथित तौर पर। फेसबुक पर अजकल ये सब कुछ चल रहा है, तो पता नहीं कथित शब्द इस्तेमाल कर रहे हैं जी, इसकी पुलिस बाद करेगी फिर ही पक्का होगा। तब कारण जी तुम लभोगे फिर लॉरेंस बिश्नोई का जे मान लो एंगल जुड़ रहा
ਇਹਦੇ ਵਿੱਚ ਕੀ ਆ ਕਿ ਕੁਝ ਸਮਾਂ ਪਹਿਲਾਂ ਇੱਕ ਨੌਜਵਾਨ ਮੁੰਡਾ ਮਰਿਆ ਸੀਗਾ ਚੰਡੀਗੜ੍ਹ ਦੇ ਵਿੱਚ। ਉਹਦਾ ਨਾਮ ਸੀਗਾ ਗੁਰਲਾਲ, ਉਹਦਾ ਨਾਮ ਵੀ ਗੁਰਲਾਲ ਸੀ, ਪਰ ਉਹ ਬੜਾ ਸੀ, ਇਹ ਭੁੱਲ ਰਿਹਾ। ਉੱਥੋਂ ਇਹ ਕਹਾਣੀ ਜੁੜਦੀ ਆ ਕਿਉਂਕਿ ਜਿਹੜਾ ਲਾਰੈਂਸ ਬਿਸ਼ਨੋਈ ਗਰੁੱਪ ਆ, ਅੱਗੇ ਵੀ ਇਹਨਾਂ ਨੇ ਸਾਡੇ ਮਲੋਟ ਦੇ ਲਾਗੇ ਇੱਕ ਰਾਣਾ ਮੁੰਡਾ ਸੀ, ਉਹ ਮਾਰਿਆ ਸੀਗਾ। ਇੱਕ ਇਹ ਕਤਲ ਇਹ ਜੋੜਦੇ ਉਸੇ ਚੀਜ਼ ਨਾਲ ਕਿ ਉਹ ਬੰਦਾ ਸਾਡਾ ਜਿਹੜਾ ਸੀਗਾ ਉਹ ਕਿਸੇ ਗੱਲਬਾਤ ਦੇ ਵਿੱਚ ਹੈ ਨਹੀਂ ਸੀਗਾ, ਉਹਨੇ ਕਿਸੇ ਨਜਾਇਜ਼ ਮਾਰਿਆ ਸੀ ਤੇ ਅਸੀਂ ਚੁਣ ਚੁਣ ਕੇ ਬਦਲਾ ਲਵਾਂਗੇ। ਤਾਂ ਇਹਦਾ ਵੀ ਉਹ ਕਹਿ ਰਹੇ ਨੇ ਗੁਰਲਾਲ ਭੁੱਲਰ ਦਾ ਜਿਹੜਾ ਅੱਜ ਮਾਰਿਆ ਕਾਂਗਰਸੀ, ਉਹਦੇ ਬਾਰੇ ਕਹਿ ਰਹੇ ਨੇ ਕਿ ਇਹਨੂੰ ਤਾਂ ਮਾਰਿਆ ਕਿਉਂਕਿ ਸਾਡੀ ਐਂਟੀ ਪਾਰਟੀ ਨੂੰ ਇਹ ਸਪੋਰਟ ਕਰ ਰਿਹਾ। ਉਹ ਜਿਹੜਾ ਗੁਰਲਾਲ ਮੁੰਡਾ ਮਾਰਿਆ ਸੀ ਪਹਿਲਾਂ ਚੰਡੀਗੜ੍ਹ ਦੇ ਵਿੱਚ, ਜਿਹਦਾ ਸਾਰਾ ਝਗੜਾ ਚੱਲ ਰਿਹਾ, ਤਾਂ ਉਹ ਜਿਹੜਾ ਬੰਬੀਹਾ ਗਰੁੱਪ ਸਮਝਿਆ ਜਾਂਦਾ, ਉਹ ਵੀ ਇੱਥੇ ਬਹੁਤ ਐਕਟਿਵ ਹੈ। ਤਾਂ ਉਹਨਾਂ ਨੇ ਉਹਦੇ ਤੋਂ ਬਦਲਾ ਲਿਆ ਲਾਰੈਂਸ ਬਿਸ਼ਨੋਈ ਗਰੁੱਪ ਤੋਂ, ਕਿਉਂਕਿ ਉਹਨਾਂ ਦਾ ਇੱਕ ਜਿਹੜਾ ਮੁੰਡਾ ਸੀਗਾ ਉਹ ਮਾਰਿਆ ਸੀਗਾ, ਜਾਂ ਉਹਦਾ ਬਦਲਾ ਉਹਦੇ ਤੋਂ ਲਿਆ। ਤੇ ਇਹਨਾਂ ਨੇ ਗਾ ਬਦਲੇ ਦੇ ਵਿੱਚ ਉਹਦੇ ਬਦਲੇ 'ਚ ਜੋ ਹੁਣ ਤੱਕ ਮਾਰ ਦਿੱਤੇ। ਤੇ ਹਾਲੇ ਵੀ ਉਹ ਕਹਿੰਦੇ ਕਿ ਜਦੋਂ ਤੱਕ ਬਦਲਾ ਲਿਆ ਨਹੀਂ ਹੁੰਦਾ ਉਦੋਂ ਤੱਕ ਅਸੀਂ ਬੈਠਾਂਗੇ ਨਹੀਂ। ਮਤਲਬ ਕਿ ਜਿੱਦਾਂ ਉਹ ਫਿਲਮਾਂ 'ਚ ਚੱਲਦਾ ਕੰਮ ਸਾਰਾ ਕੁਛ ਉਹੀ ਚੱਲਦਾ ਪਿਆ। ਰਾਜਨ ਮੂਲੀ ਬੰਦਾ ਬਣਿਆ ਪਿਆ, ਪਤਾ ਹੀ ਨਹੀਂ ਕਿੱਥੇ ਕਿਵੇਂ ਸੋਚ ਲੈਣਾ, ਉਹ ਇੱਥੇ ਕੋਈ ਕੋਈ ਕੁਛ ਨਹੀਂ ਹੈ। ਮੈਂ ਤੇ ਇਹ ਗੱਲ ਕਹਿਣਾ ਹੁੰਦਾ ਵਾਰ-ਵਾਰ ਕਿ ਇੱਥੇ ਜੇ ਤੁਸੀਂ ਸਰਕਾਰ ਤੇ ਜਾਂ ਪੁਲਿਸ ਤੇ ਕੇਕ ਰੱਖ ਕੇ ਚੱਲੋ ਨਾ ਬਚਾ ਲੋਗੇ, ਕੁਛ ਨਹੀਂ ਹੈ। ਇੱਥੇ ਰਹਿਣ ਸਿਰਫ ਤੇ ਸਿਰਫ ਜਰਾਇਮ ਪੇਸ਼ੇ ਬੰਦੇ ਦਾ ਤੁਹਾਡੇ। ਜਦ ਤੱਕ ਉਹ ਨਾ ਚਾਹੇ ਤਦ ਤੱਕ ਤੁਸੀਂ ਦਿੰਦੇ, ਜਦ ਤੱਕ ਉਹ ਚਾਹੇ ਕਿ ਹਾਂ ਭਾਈ ਇਸ ਬੰਦੇ ਨੂੰ ਕੁਛ ਨਹੀਂ ਕਹਿਣਾ, ਤੁਸੀਂ ਠੀਕ ਹੋ। ਜਦ ਕੋਈ ਚੜ੍ਹ ਕੇ ਆ ਗਿਆ ਤੁਹਾਨੂੰ ਇਸ ਪ੍ਰਸ਼ਾਸਨ ਨੂੰ ਨਹੀਂ ਬਚਾਉਣਾ। ਆਵਾਜ਼ ਦੇ ਵਿੱਚ ਜੋ ਮਰਜ਼ੀ ਹੈ, ਕੈਪਟਨ ਸਾਹਿਬ ਨੇ ਵੀ ਟਵੀਟ ਕਰ ਦਿੱਤਾ ਕਿ ਦੁੱਖ ਦਾ ਪ੍ਰਗਟਾਵਾ ਜੀ, ਦੋਸ਼ੀ ਬਖਸ਼ੇ ਨਹੀਂ ਜਾਣਗੇ। ਲਾਅ ਐਂਡ ਆਰਡਰ ਦੇ ਉੱਤੇ ਨਹੀਂ ਕੋਈ ਉਹਨਾਂ ਦਾ ਕੋਈ ਟਿੱਪਣੀ ਹੋਣੀ ਵੀ ਇਹ ਕੀ ਕੁਛ ਜਿਹੜਾ ਉਹ ਵਾਪਰ ਰਿਹਾ ਆ। ਅਤੇ ਪਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਅਤੇ ਮਿਲਦੇ ਹਾਂ ਜੀ ਕੱਲ੍ਹ ਨੂੰ। ਬੜੀ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਬਹੁਤ ਬਹੁਤ